ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਰਮਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 19 अप्रैल 2018 6 विसाख नानक शाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, शावा, फेसबुक ग्लोबल स्ट्रीमिंग दी ऐप राहीं, TV 84 दी ऐप राहीं ऑनलाइन स्ट्रीमिंग एंड IP बॉक्स ते तुसीं TV 84 ਨੂੰ देख सकते हो। व्यूअर्स, जे तुसीं TV 84 नाल ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਜੀ। ਡਾਕਟਰ ਸਾਹਿਬ ਪਹਿਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਇੱਕ ਅਖਾਣ ਜਿਹੜਾ ਅਕਸਰ ਅਸੀਂ ਅੱਡ-ਅੱਡ ਮੌਕਿਆਂ ਤੇ, ਕਿਉਂਕਿ ਦੁਸ਼ਮਣ ਉਹੀ ਹੈ ਬਿਲਕੁਲ, ਤੇ ਦੁਸ਼ਮਣ ਬਾਤ ਕਰੇ ਹੋਣੀ ਲਈ ਅਸੀਂ ਤਿਆਰ ਹੁੰਦੇ ਹਾਂ। ਮੌਤ ਵੀ ਹੋਣੀ ਚ ਆ ਜਾਂਦੀ ਹੈ, ਮੌਤ ਲਈ ਵੀ ਕੋਈ ਤਿਆਰ ਹੁੰਦਾ ਹੈ ਜੀ, ਲੇਕਿਨ ਅਨਹੋਣੀ ਲਈ ਤਿਆਰ ਨਹੀਂ ਹੁੰਦਾ। ਬਿਲਕੁਲ। ਔਰ ਦੁਸ਼ਮਣ ਉਹੀ ਹੈ, ਔਰ ਚੰਗਾ ਦੁਸ਼ਮਣ ਜਦ ਉਹ ਦੁਸ਼ਮਣ ਜਿਹੜਾ ਦੂਸਰੇ ਦੇ ਉੱਤੇ ਜਿਸ ਦੇ ਨਾਲ ਉਹ ਦੁਸ਼ਮਣੀ ਕਰਦਾ, ਉਹਨੂੰ ਜੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦਾ ਤਾਂ ਉਹ ਐਸਾ ਵਾਰ ਕਰੇਗਾ, ਅਪੋਛਲੇ ਵੀ ਕਰੇਗਾ, ਪਿੱਠ ਤੇ ਵੀ ਕਰੇਗਾ, ਉੱਥੇ ਕਰੇਗਾ ਜਿੱਥੇ ਤੁਸੀਂ ਆਸ ਵੀ ਨਹੀਂ ਕਰ ਸਕਦੇ ਕਿ ਵਾਰ ਹੋਏਗਾ ਜੀ। ਔਰ ਜਿਹੜਾ ਸਾਡਾ ਦੁਸ਼ਮਣ ਹੈ ਉਹ ਮੁਗਲਾਂ ਤੋਂ ਵੱਧ ਕੇ ਜ਼ਾਲਮ ਤੇ ਅੰਗਰੇਜ਼ਾਂ ਤੋਂ ਵੱਧ ਕੇ ਚਲਾਕ, ਔਰ 4000 ਸਾਲ ਦਾ ਜਿਨ੍ਹਾਂ ਦਾ ਛਲ ਕਪਟ ਧੋਖਾ ਉਸ ਦਾ ਇਤਿਹਾਸ ਹੈ। ਔਰ ਜੇ ਤੁਸੀਂ ਇਹਨਾਂ ਦੇ ਸਕ੍ਰਿਪਚਰ ਵੀ ਦੇਖੋ, ਖਾਸ ਤੌਰ ਤੇ ਮਹਾਭਾਰਤ, ਔਰ ਮੈਂ ਰਿਕਮੈਂਡ ਕਰਾਂਗਾ ਕਿ ਵੀ ਜੇ ਤੁਸੀਂ ਇਹਨਾਂ ਨੂੰ ਸਮਝਣਾ ਹੈ ਵੀ ਅੱਜ ਸਾਡਾ ਦੁਸ਼ਮਣ ਕੀ ਹੈ ਔਰ ਇਸ ਦੇ ਕੀ ਹਥਿਆਰ ਨੇ ਜੀ, ਤੇ ਫਿਰ ਤੁਸੀਂ ਮਹਾਭਾਰਤ ਦੇ ਵਿੱਚ ਦੇਖੋਗੇ ਕਿ ਕਿਵੇਂ ਸੱਚ ਨੂੰ ਟਵਿਸਟ ਕੀਤਾ ਜਾਂਦਾ ਹੈ, ਕਿਵੇਂ ਜਿਹੜੇ ਵਰ ਜਾਂ ਸਰਾਫ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਅੰਡਰਮਾਈਨ ਕਰਨ ਲਈ ਵੀ ਕਿਹੜਾ ਰਸਤਾ ਲੱਭਿਆ ਜਾਂਦਾ ਹੈ ਜੀ, ਕਿਵੇਂ ਆਪਣੇ ਅਵਤਾਰ ਕ੍ਰਿਸ਼ਨ ਤੋਂ ਵੀ ਝੂਠ ਬੁਲਾਇਆ ਜਾਂਦਾ ਹੈ, ਜਾਂ ਉਹਨਾਂ ਦਾ ਅਵਤਾਰ ਕ੍ਰਿਸ਼ਨ ਜੀ ਵੀ ਉਹਨਾਂ ਨੂੰ ਝੂਠ ਬੋਲਣ ਲਈ ਕਹਿੰਦੇ ਨੇ ਤੇ ਉਹਨੂੰ ਧਰਮ ਦੇ ਨਾਂ ਤੇ ਕਹਿੰਦੇ ਨੇ ਕਿ ਜੀ ਇਹ ਧਰਮ ਦਾ ਯੁੱਧ ਹੈ ਔਰ ਇਹਦੇ ਲਈ ਸਭ ਕੁਝ ਜਸਟੀਫਾਈਡ ਹੈ। ਕਿਵੇਂ ਮੰਨ ਕੇ ਮੁਕਰਨਾ ਔਰ ਕਿਸੇ ਗੱਲ ਦੀ ਐਸੀ ਇੰਟਰਪ੍ਰੀਟੇਸ਼ਨ ਕਰਨੀ ਜੇ ਅਸ਼ਵਥਾਮਾ ਨੂੰ ਕੋਈ ਵਰ ਮਿਲਿਆ ਹੋਇਆ ਹੈ ਜਾਂ ਔਰ ਅਸ਼ਵਥਾਮਾ ਦੀ ਜਾਨ ਦੇ ਨਾਲ ਕਿਸੇ ਹੋਰ ਦਾ ਜੁੜਿਆ ਹੋਇਆ ਹੈ ਜੀਵਨ, ਤੇ ਫਿਰ ਕਿਸੇ ਹਾਥੀ ਦਾ ਨਾਂ ਅਸ਼ਵਥਾਮਾ ਰੱਖ ਦਿਓ, ਉਹਨੂੰ ਮਾਰ ਦਿਓ ਤੇ ਹੌਲੀ ਸਾਰੀ ਕੋ ਉੱਚੀ ਸਾਰੀ ਕੋ ਅਸ਼ਵਥਾਮਾ, ਤੇ ਹੌਲੀ ਜੇ ਕੋ ਹਾਥੀ ਮਰ ਗਿਆ, ਤਾਂ ਕਿ ਜਿਹੜਾ ਉਸ ਦੇ ਉੱਤੇ ਜਿਹਦੀ ਜਾਨ ਟਿਕੀ ਹੋਈ ਉਹ ਵੀ ਮਰ ਜਾਏ, ਉਹ ਝੂਠ ਵੀ ਨਹੀਂ ਬੋਲਿਆ। ਇਹ ਜਿਹੜੇ ਸਾਰੇ ਹਥਿਆਰ ਨੇ ਅਸੀਂ ਪਿਛਲੇ 4 ਦਹਾਕਿਆਂ ਤੋਂ, ਜੇ 13 ਅਪ੍ਰੈਲ 1978 ਨੂੰ ਅਸੀਂ ਕੱਟ ਆਫ ਡੇਟ ਰੱਖੀਏ, ਕਿਉਂਕਿ ਇਹ ਸਾਲ ਜਿਹੜਾ 2018 ਦਾ ਚੱਲ ਰਿਹਾ, ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਦਾ 40ਵਾਂ ਜਿਹੜਾ ਹੈ ਉਹ ਸ਼ਹੀਦੀ ਵਰ੍ਹਾ ਵੀ ਹੈ, ਜਦੋਂ ਕਿ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ 13 ਅਪ੍ਰੈਲ ਉਦੋਂ ਵਿਸਾਖੀ ਸੀ 1978 ਚ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਜੀ ਚ ਨਰਕਧਾਰੀਆਂ ਦੇ ਗੁਰੂਡਮ ਨੂੰ ਚੈਲੰਜ ਕੀਤਾ, ਔਰ ਉਹਨਾਂ ਨੂੰ ਜਿਹੜਾ ਬੜਾ ਹਕੂਮਤ ਦੀ ਮਰਜ਼ੀ ਬਾਦਲ ਦੀ ਸਰਕਾਰ ਸੀ ਔਰ ਨਰਕਧਾਰੀਆਂ ਦੀ ਆਪਣੀ ਪ੍ਰਾਈਵੇਟ ਆਰਮੀ ਵੱਲੋਂ ਸ਼ਾਂਤਮਈ ਜਥੇ ਜਿਹੜਾ ਕਿ ਵਿਰੋਧ ਕਰ ਰਹੇ ਸੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੀ। ਦਰਜਨਾਂ ਉਸ ਦੇ ਵਿੱਚ ਜ਼ਖਮੀ ਵੀ ਹੋਏ। ਸੋ ਕੁੱਲ ਮਿਲਾ ਕੇ ਜੇ ਅਸੀਂ ਇਹਨਾਂ 40 ਵਰਿਆਂ 'ਚ ਦੇਖੀਏ ਤੇ ਆਲਮੋਸਟ ਸਾਰੇ ਹੀ ਹਥਿਆਰ ਜਿਹੜੇ ਚਾਣਕਿਆ ਨੀਤੀ ਦੇ ਨੇ, ਸਾਮ ਦਾਮ ਦੰਡ ਭੇਦ, ਉਹ ਤਾਂ ਬੇਕਿਰਕੀ ਨਾਲ ਵਰਤੇ ਹੀ ਨੇ। ਔਰ ਹੁਣ ਜੋ ਕੁਛ ਇਹਨਾਂ ਦੀਆਂ ਏਜੰਸੀਆਂ ਮੋਸਾਦ ਤੋਂ ਸਿੱਖ ਕੇ ਆਈਆਂ, ਇਜ਼ਰਾਈਲ ਤੋਂ ਜਾਂ ਰਸ਼ੀਅਨਸ KGB ਦੀ ਟ੍ਰੇਨਿੰਗ ਰਹੀ ਹੈ ਜਿਹੜੀ ਚਾਣਕਿਆ ਤੋਂ ਬਾਅਦ ਦੇ ਨੇ, ਔਰ ਕਿਵੇਂ ਕਰਨਾ ਉਹਦਾ ਇੱਕ ਸਬੂਤ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ ਵੀਰ ਹਰਮਿੰਦਰ ਸਿੰਘ ਮਿੰਟੂ, ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹਨਾਂ ਦੀ ਉਮਰ ਵੀ 47-48 ਸਾਲ ਔਰ ਹਾਰਟ ਅਟੈਕ ਦੇ ਬਹਾਨੇ ਜਿਹੜਾ ਉਹਨਾਂ ਨੂੰ ਰਸਤੇ 'ਚੋਂ ਹਟਾ ਦਿੱਤਾ ਗਿਆ। ਉਹਨਾਂ ਦੀ ਇੱਕ ਭੈਣ ਪਰਮਜੀਤ ਕੌਰ, ਉਹਨਾਂ ਦਾ ਵੀ ਕੱਲ ਇੰਟਰਵਿਊ ਸੀ, ਉਹਨਾਂ ਨੇ ਕਿਹਾ ਜੀ ਇਹ ਸਾਨੂੰ ਜਦੋਂ ਤੋਂ ਇਹ ਦੁਬਾਰਾ ਫੜਿਆ ਸੀ ਮੁਲਾਕਾਤਾਂ 'ਚ ਵੀ ਬੜੀ ਔਕੜ ਆ ਰਹੀ ਸੀ,
ਮਿਲਣ ਨਹੀਂ ਸੀ ਦਿੱਤਾ ਜਾ ਰਿਹਾ। ਔਰ ਉਹਨਾਂ ਦੇ ਵਕੀਲਾਂ ਨੇ ਵੀ ਇਹ ਗੱਲ ਕਹੀ ਹੈ ਕਿ ਬਈ ਇਸ ਦੀ ਜਿਹੜੀ ਹੈ, ਬੇਸ਼ੱਕ ਉੱਥੇ ਹੁਣ ਇਹੀ ਵੱਧ ਤੋਂ ਵੱਧ ਹੁੰਦਾ ਜੀ CBI ਜਾਂਚ ਹੋਏ, ਦੂਜਾ ਹੋਏ, ਪਰ ਇਹਦੇ ਬਾਰੇ ਕੋਈ ਸ਼ੱਕ ਨਹੀਂ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਭਾਈ ਗਜਿੰਦਰ ਸਿੰਘ ਦਲ ਖਾਲਸਾ ਹੋਰਾਂ ਨੇ ਬੜੀ ਬਰੀਫ ਟ੍ਰਿਬਿਊਟ ਦਿੱਤੀ ਹੈ ਉਹਨਾਂ ਦੀ ਖਾਲਸਾਈ ਬਾਣੇ 'ਚ ਤਸਵੀਰ ਦੇ ਕੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਨਿਹੰਗ ਕਰਕੇ ਐਡਰੈਸ ਕੀਤਾ ਕਿ ਕਿ ਉਹਨਾਂ ਦੇ ਮੋਢੇ ਤੇ ਹਮੇਸ਼ਾ ਲੈਪਟਾਪ, ਔਰ ਉਹ ਨਿਹੰਗ ਹਰਮਿੰਦਰ ਸਿੰਘ ਉਹਨਾਂ ਦੀ ਸਾਰੀ ਮੂਵਮੈਂਟ 'ਚ ਕਿੰਨੀ ਵੱਡੀ ਦੇਣ ਹੈ। ਦਰਸ਼ਕ ਉਸ ਤਸਵੀਰ ਨੂੰ ਸਕਰੀਨ ਤੇ ਦੇਖ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਇਹ ਜਿਹੜਾ ਜੁਝਾਰੂ ਪੀਰੀਅਡ ਹੁੰਦਾ ਹੈ, ਇਸ ਦੇ ਅਸੀਂ ਬਹੁਤ ਕੁਝ ਬਿਆਨ ਨਹੀਂ ਕਰ ਸਕਦੇ, ਪਰ ਇਸ ਵੀਰ ਨੇ ਜਿੰਨੀ ਸੇਵਾ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਲੇਕਿਨ ਹੁਣ ਇਹ ਗੱਲ ਦੁਸ਼ਮਣ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਜਿਹੜਾ ਬੰਦਾ ਦਿਮਾਗ ਰੱਖਦਾ ਹੈ ਔਰ ਜਿਹੜਾ ਬੰਦਾ ਸੋਚ ਨਾਲ ਪ੍ਰਪੱਕ ਹੈ, ਉਹਨੇ ਦੇਖ ਲਿਆ ਸਾਰੇ ਉਹ ਇਹਨਾਂ ਦੇ ਟੌਰਚਰ ਔਰ ਦੂਜੇ ਚੋਂ ਜਿਹੜਾ ਨਿਕਲ ਕੇ ਵੀ ਜਿਹੜਾ ਬੰਦਾ ਸਾਲਮ ਹੈ ਤੇ ਫਿਰ ਉਸ ਦੇ ਲਈ ਹੁਣ ਇੱਕ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਸ ਕਿਸਮ ਦੇ ਵਾਕਿਆ ਦੇਖਾਂਗੇ, ਜਦੋਂ ਜਿਹੜੀ ਹੈ ਜੇਲ੍ਹ ਦੇ ਵਿੱਚ ਹੀ ਦਿਲ ਦਾ ਦੌਰਾ ਪਏਗਾ, ਕਿਸੇ ਨੂੰ ਜਿਹੜਾ ਮੈਂਟਲ ਸਟ੍ਰੋਕ ਹੋਏਗਾ, ਕਿਸੇ ਨੂੰ ਕੁਝ ਹੋਰ ਹੋਏਗਾ। ਪਰ ਇਹ ਵਿਸ਼ਾ ਤਾਂ ਮੈਂ ਜਸਟ ਟੱਚ ਕੀਤਾ ਹੈ ਕਿਉਂਕਿ ਕੱਲ ਦੇ ਸਾਡੇ ਸਬਜੈਕਟ ਦੇ ਉੱਤੇ ਸਾਨੂੰ ਕਾਫੀ ਜਿਹੜੀ ਹੈ ਪੋਜ਼ਿਟਿਵ ਇਨਪੁਟ ਮਿਲੀ। ਔਰ ਦੂਸਰਾ ਪਾਰਟ ਜਿਹੜਾ ਇਸ ਦੇ ਨਾਲ ਮੈਂ ਦੱਸਣਾ ਚਾਹੁੰਦਾ, ਔਰ ਜਿਹੜੀ ਪਿਛਲੇ 24 ਘੰਟੇ 'ਚ ਜਿਹੜੀ ਖਬਰ ਇਸ ਵੇਲੇ ਪੂਰੀ ਹੌਟ ਨਿਊਜ਼ ਬਣ ਕੇ ਜਿਹਨੂੰ ਵਾਇਰਲ ਕਿਹਾ ਜਾਂਦਾ ਹੈ ਘੁੰਮ ਰਹੀ ਹੈ, ਔਰ ਅਸੀਂ ਇਹ ਦੇਖ ਰਹੇ ਸੀ ਕਾਫੀ ਸਮੇਂ ਤੋਂ ਕਿ ਵੀ ਸਿੱਖਾਂ ਮੁਸਲਮਾਨਾਂ ਦੀ ਵੱਧ ਰਹੀ ਸਾਂਝ, ਪਾਕਿਸਤਾਨ 'ਚ ਜਿਹੜੇ ਜਥੇ ਜਾਂਦੇ ਨੇ, ਹੁਣ ਜੇ ਇਸ ਵਾਰ 20,000 ਸਿੱਖ ਪੰਜਾ ਸਾਹਿਬ ਔਰ ਨਨਕਾਣਾ ਸਾਹਿਬ ਆਇਆ ਤੇ ਭਾਰਤ ਤੋਂ ਤਾਂ 2200 ਸੀ, 18,000 ਦੇ ਕਰੀਬ ਸਿੱਖ ਜਿਹੜੇ ਨੇ ਹੁਣ ਡਾਇਸਪੋਰਾ 'ਚੋਂ ਨੇ ਜਾਂ ਪਾਕਿਸਤਾਨ ਅਫਗਾਨਿਸਤਾਨ ਦੇ ਨੇ। ਔਰ ਜਿਵੇਂ ਦੁਨੀਆ ਦੇ ਵਿੱਚ ਇਹਨਾਂ ਨੇ ਬਲੋਚਿਸਤਾਨ ਦਾ ਮੁੱਦਾ ਖੜਾ ਕੀਤਾ ਹੈ ਤੇ ਕਿਵੇਂ ਉਹ ਇੰਗਲੈਂਡ ਹੋਏ ਔਰ ਦੂਸਰੀਆਂ ਥਾਵਾਂ ਤੇ ਫ੍ਰੀ ਖਾਲਿਸਤਾਨ, ਫ੍ਰੀ ਕਸ਼ਮੀਰ ਦੀਆਂ ਜਿਹੜੀਆਂ ਬੱਸਾਂ ਲਾਂਚ ਹੋਈਆਂ ਔਰ ਟੁਗੈਦਰਨੈਸ ਦੀ ਗੱਲ ਹੈ। ਔਰ ਉਸੇ ਟੁਗੈਦਰਨੈਸ ਚੋਂ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਪਾਕਿਸਤਾਨੀ ਮੀਡੀਆ ਦੇ ਵਿੱਚ ਵੀ ਜਿਹੜੀ ਹੈ ਖਾਲਿਸਤਾਨ ਦੀ ਤਹਿਰੀਕ ਨਾਲ ਸੰਬੰਧਿਤ ਜਿਹੜਾ ਅੱਜ ਤੋਂ ਕੁਝ ਸਮਾਂ ਪਹਿਲਾਂ ਨਹੀਂ ਸੀ, ਕਾਫੀ ਕੁਝ ਛਪਦਾ ਹੈ, ਕਾਫੀ ਕੁਝ ਜਿਹੜਾ ਉਹ ਡਿਸਕਸ ਹੁੰਦਾ ਹੈ। ਔਰ ਸਭ ਤੋਂ ਵੱਡੀ ਗੱਲ ਗੁੱਡਵਿਲ, ਜਿੱਥੇ ਅਸੀਂ ਬੀਤੇ ਦੀ ਹਿਸਟਰੀ ਨੂੰ ਦੇਖ ਰਹੇ ਹਾਂ ਵੀ ਕਿਹੜੇ ਕਿਹੜੇ ਐਸੇ ਕਮਜ਼ੋਰ ਨੁਕਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉਛਾਲਿਆ ਗਿਆ ਔਰ ਸਾਡੀ ਸਾਈਕੋ ਹਿਸਟਰੀ ਦੇ ਵਿੱਚ ਔਰ ਸਾਡੇ ਮਨਾਂ ਦੇ ਵਿੱਚ ਔਰ ਸਾਡੇ ਇੱਕ ਤਬਕੇ ਦੇ ਵਿੱਚ ਉਹ ਨਫ਼ਰਤ ਇੱਕ ਦੂਸਰੇ ਪ੍ਰਤੀ ਪੈਦਾ ਕੀਤੀ ਗਈ। ਇਹਦੇ ਬਾਵਜੂਦ ਕਿ ਤਹਿਜ਼ੀਬ ਦੀ ਸਾਂਝ, ਬੋਲੀ ਦੀ ਸਾਂਝ, ਖਾਣ ਪੀਣ ਦੀ ਸਾਂਝ, ਔਰ ਜੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਦੇਖੀਏ, ਲੜਾਈ ਤਾਂ ਜ਼ਾਲਮ ਦੇ ਨਾਲ ਹੁੰਦੀ ਹੈ, ਸਟੇਟ ਦੇ ਨਾਲ ਹੁੰਦੀ ਹੈ। ਅਸੀਂ ਕਦੇ ਇਹ ਨਹੀਂ ਕਹਿੰਦੇ ਵੀ ਸਾਡੀ ਲੜਾਈ ਹਿੰਦੂ ਧਰਮ ਦੇ ਨਾਲ ਹੈ, ਇੰਡੀਅਨ ਸਟੇਟ ਦੇ ਨਾਲ ਹੈ, ਪਰ ਕਿਉਂਕਿ ਇੰਡੀਅਨ ਸਟੇਟ ਦੀ ਜਿਹੜੀ ਗਾਈਡਿੰਗ ਐਂਟੀਟੀ ਹੈ ਉਹ ਬ੍ਰਾਹਮਣਿਜ਼ਮ ਹੈ, ਹਿੰਦੂਤਵ ਹੈ, ਆਈਡੀਓਲੋਜੀ ਹੈ ਨਾਜ਼ੀਜ਼ਮ ਦੀ ਤਰ੍ਹਾਂ, ਇਸ ਲਈ ਅਸੀਂ ਹਿੰਦੂਤਵਾ ਵੀ ਰੈਫਰ ਕਰਦੇ। ਸੋ ਇਸੇ ਤਰ੍ਹਾਂ 18th ਸੈਂਚੁਰੀ ਜਿਹੜੀਆਂ ਸਾਡੀ ਲੜਾਈਆਂ ਇਧਰ ਮੁਗਲ ਹੋਣ ਉਧਰ ਅਫਗਾਨ ਹੋਣ, ਉਹ ਜ਼ੁਲਮ ਦੇ ਖਿਲਾਫ ਸੀ, ਇੰਡੀਅਨ ਸਟੇਟ ਟੈਰਰ ਦੇ ਖਿਲਾਫ ਸੀ, ਜਿਹਨੂੰ ਵਰਤ ਕੇ ਉਹ ਜਿਹੜਾ ਆਪਣਾ ਰਾਜਕਾਜ ਉਹਨਾਂ ਨੇ ਸਥਾਪਿਤ ਕੀਤਾ ਹੋਇਆ ਸੀ। ਔਰ ਹੁਣ ਦੇ ਦੌਰ 'ਚ ਅਸੀਂ ਦੇਖਦੇ ਹਾਂ ਕਿ ਖਾਸ ਤੌਰ ਤੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਕ ਤਬਦੀਲੀ ਹੋਈ ਸਿੱਖ ਮਾਨਸਿਕਤਾ ਦੇ ਵਿੱਚ, ਜਿਹੜਾ ਹਿੰਦੂਆਂ ਨਾਲ ਇੱਕ ਸਿੱਖ ਮਾਨਸਿਕਤਾ ਦੇ ਵੱਡੇ ਤਬਕੇ 'ਚ ਹਿੰਦੂਆਂ ਨਾਲ ਜਿਹੜਾ 9 ਮਾਸ ਦੇ ਰਿਸ਼ਤੇ ਦੀ ਗੱਲ ਬਣੀ ਹੋਈ ਸੀ, ਉਸ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਹੋਇਆ। ਔਰ ਹੌਲੀ ਹੌਲੀ ਹਰ ਚੀਜ਼ ਦੀ ਜਿਹੜੀ ਹੈ ਮੁੜ ਪੜਤਾਲ ਸ਼ੁਰੂ ਹੋਈ, ਰੀਐਨਾਲਿਸਿਸ ਅਸੀਂ ਕਰਨਾ ਸ਼ੁਰੂ ਕੀਤਾ। ਹੁਣ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਵੀ ਉਹ ਕਿਸ ਇਸ਼ੂ ਨੂੰ ਉਛਾਲਣ। ਔਰ ਅਸੀਂ ਦੇਖਦੇ ਕਿ ਜਿੱਥੇ ਦੁਨੀਆ ਭਰ ਦੇ ਡਾਇਸਪੋਰਾ ਸਿੱਖਾਂ ਨੇ ਭਾਰਤੀ ਡਿਪਲੋਮੈਟ, ਐਂਬੈਸਡਰ, ਕੌਂਸੂਲੇਟ ਉਹਨਾਂ ਦੇ ਗੁਰਦੁਆਰਿਆਂ 'ਚ ਦਾਖਲੇ ਤੇ ਪਾਬੰਦੀ ਲਾਈ। ਇਸ ਵਾਰ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਨਨਕਾਣਾ ਸਾਹਿਬ ਵੀ, ਜਿੱਥੇ ਕਿ ਉਹਨਾਂ ਦੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਗੋਪਾਲ ਸਿੰਘ ਚਾਵਲਾ ਨੇ ਉਹਨੂੰ ਇੰਡੀਅਨ ਜਿਹੜਾ ਡਿਪਲੋਮੈਟ ਸੀ ਉਹਨੂੰ ਕਿਹਾ ਕਿ ਵੀ ਨਹੀਂ, ਤੂੰ ਵੈਲਕਮ ਨਹੀਂ ਹੈ ਅੰਦਰ। ਉਹ ਕਹਿੰਦੇ ਜੀ ਅਸੀਂ ਤਾਂ ਮਦਦ ਕਰਨਾ ਹੈ, ਤੁਸੀਂ ਨੰਬਰ ਦੇ ਦਿਓ, ਜੇ ਕਿਸੇ ਯਾਤਰੂ ਨੂੰ ਲੋੜ ਹੋਏਗੀ ਤਾਂ ਤੁਹਾਨੂੰ ਕੰਟੈਕਟ ਕਰ ਲੈਣਗੇ। ਕਿਉਂਕਿ ਜਦੋਂ ਡਾਇਸਪੋਰਾ ਸਿੱਖਾਂ ਨੇ ਪਾਬੰਦੀ ਲਾਈ ਸੀ, ਉਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਟੈਂਡ ਲਿਆ ਸੀ ਕਿ ਪਾਬੰਦੀ ਅਸੀਂ
ਪਾਕਿਸਤਾਨ 'ਚ ਵੀ ਲਾਗੂ ਕਰਾਂਗੇ। ਤੇ ਨਨਕਾਣਾ ਸਾਹਿਬ ਬਣ ਠਣ ਕੇ ਜਿਹੜਾ ਐਂਬੈਸਡਰ ਜਾ ਰਿਹਾ ਸੀ ਉਹਨੂੰ ਅੱਧੇ ਰਾਹ 'ਚੋਂ ਮੋੜ ਦਿੱਤਾ ਕਿ ਭਾਈ ਇੱਥੇ ਜਿਹੜਾ ਹੈ ਉਹ 20,000 ਸਿੱਖ ਬੈਠਾ ਜਿਹੜਾ ਤੁਹਾਨੂੰ ਵੈਲਕਮ ਨਹੀਂ ਕਹਿੰਦਾ। ਹੁਣ ਇਹ ਸਿਰਫ ਔਰ ਉਹਨਾਂ ਨੇ ਡਿਪਟੀ ਹਾਈ ਕਮਿਸ਼ਨਰ ਪਾਕਿਸਤਾਨ ਨੂੰ ਸੱਦ ਕੇ ਤਲਬ ਕੀਤਾ ਜੀ। ਸੋ ਇਹ ਬਹੁਤ ਵੱਡਾ ਸੈਟਬੈਕ ਸੀ ਉਹਨਾਂ ਦੇ ਲਈ, ਕਿਉਂਕਿ ਦੇਖੋ ਅਸੀਂ ਭਾਵੇਂ ਡਾਇਸਪੋਰਾ 'ਚ 5 ਮਿਲੀਅਨ ਹੈ, ਪਾਕਿਸਤਾਨ 'ਚ ਭਾਵੇਂ 25,000 ਸਿੱਖ ਰਹਿੰਦੇ ਨੇ ਜੀ, ਪਰ ਸਾਡੀ ਇਤਿਹਾਸਕਤਾ 174 ਇਤਿਹਾਸਕ ਗੁਰਦੁਆਰੇ ਔਰ ਸਾਡੇ ਮੱਕੇ ਔਰ ਮਦੀਨੇ ਦਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦਾ ਪਾਕਿਸਤਾਨ 'ਚ ਹੋਣਾ, ਇਤਿਹਾਸਕ ਗੁਰਦੁਆਰਾ ਕਮੇਟੀ ਦਾ ਪੰਥਕ ਰਵਾਇਤਾਂ ਨੂੰ ਸਟਿਕ ਕਰਨਾ, ਉਹ ਭਾਵੇਂ ਮੂਲ ਨਾਨਕਸ਼ਾਹੀ ਕੈਲੰਡਰ ਹੋਏ 2003, ਉਹ ਭਾਵੇਂ ਖਾਲਿਸਤਾਨ ਦੀ ਡਿਕਲੇਰੇਸ਼ਨ ਹੋਏ, ਇਸ ਲਈ ਜੋ ਕੁਝ ਵੀ ਬਾਹਰ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹ ਹੁਣ ਪਾਕਿਸਤਾਨ ਦੇ ਵਿੱਚ ਖਾਲਿਸਤਾਨ ਦੀ ਆਜ਼ਾਦੀ ਦਾ ਪਾਕਿਸਤਾਨ 'ਚ ਵੀ ਉਸੇ ਜ਼ੀਲ ਨਾਲ ਕੀਤਾ ਜਾਂਦਾ, ਕਿਉਂਕਿ ਆਜ਼ਾਦ ਮੁਲਕ ਦੇ ਉਹ ਲੋਕ ਨੇ ਜਿੱਥੇ ਕਿ ਉਹਨਾਂ ਨੂੰ ਧਾਰਮਿਕ ਆਜ਼ਾਦੀ ਹੈ, ਸਿੱਖ ਮੈਰਿਜ ਐਕਟ ਉਹਨਾਂ ਨੇ ਪਾਸ ਕੀਤਾ ਹੈ, ਔਰ ਹਰ ਚੀਜ਼ ਜਿਹੜੀ ਹੈ ਉਹ ਇੱਕ ਮਾਈਨੋਰਟੀ ਕਮਿਊਨਿਟੀ ਹੁੰਦਿਆਂ ਵੀ 5 ਕਕਾਰਾਂ ਦੇ ਨਾਲ ਆਜ਼ਾਦੀ ਦੇ ਨਾਲ ਪਾਕਿਸਤਾਨੀ ਫੌਜ 'ਚ ਸਿੱਖ ਆਏ ਨੇ, ਮੈਡੀਕਲ ਲਾਈਨ 'ਚ ਆਏ ਨੇ, ਬਿਜ਼ਨਸ 'ਚ ਆਏ ਨੇ, ਉਹਨਾਂ ਦੀ ਟ੍ਰੈਫਿਕ ਇੰਸਪੈਕਟਰ ਦੇ ਤੌਰ ਤੇ ਆਏ ਨੇ ਜੀ। ਔਰ ਇਹ ਜਿਹੜਾ ਔਰ ਜਿਸ ਕਿਸਮ ਦਾ ਸਤਿਕਾਰ ਉੱਥੋਂ ਭਾਰਤ 'ਚੋਂ ਆਏ ਸਿੱਖਾਂ ਨੂੰ ਪਾਕਿਸਤਾਨ 'ਚ ਮਿਲਦਾ, ਦੁਨੀਆ 'ਚੋਂ ਗਿਆ ਨੂੰ ਤਾਂ ਮਿਲਦਾ ਹੀ ਹੈ ਜੀ। ਵਾਪਸ ਜਾ ਕੇ ਜਥੇ ਦੇ ਲੋਕ ਇਹ ਕਹਿਣ ਲੱਗ ਗਏ ਸੀ ਔਰ ਉਹਨਾਂ ਦੇ ਲੀਡਰ ਈਵਨ ਵਿਦਨ ਪਾਕਿਸਤਾਨ ਖਲੋ ਕੇ ਕਹਿੰਦੇ ਸੀ ਜੀ ਸਾਨੂੰ ਜਿੰਨਾ ਮਾਣ ਜਦੋਂ ਅਸੀਂ ਵਾਘੇ ਤੇ ਆਉਂਦੇ ਆ ਫੁੱਲਾਂ ਦੀ ਵਰਖਾ ਹੁੰਦੀ ਹੈ, ਢੋਲ ਦੇ ਨਗਾਰ ਜਿਹੜਾ ਡਗੇ ਦੇ ਨਾਲ ਸਤਿਕਾਰ ਨਾਲ ਲਿਜਾਂਦੇ ਨੇ ਲੋਕ, ਘਰਾਂ 'ਚ ਸੱਦ ਕੇ ਜਿਹੜਾ ਸਤਿਕਾਰ ਕਰਦੇ ਨੇ, ਜਿੱਥੋਂ ਜੋ ਚੀਜ਼ ਲਈਏ ਉਹ ਪੈਸੇ ਹੀ ਨਹੀਂ ਲੈਂਦਾ, ਜ਼ਬਰਦਸਤੀ ਵੀ ਨਹੀਂ ਲੈਂਦਾ ਵੀ ਇਹ ਸਾਨੂੰ ਕਿਸ ਕਿਸਮ ਦਾ ਉੱਥੇ ਪਾਠ ਪੜਾਇਆ ਜਾਂਦਾ ਹੈ ਤੇ ਇੱਥੇ ਹੈ ਕੀ ਹੈ। ਹੁਣ ਜਿਹੜੀ ਇੰਨੀ ਬੋਨ ਹੋਮੀ ਜਾਂ ਗੁੱਡਵਿਲ ਹੈ, ਦੁਸ਼ਮਣ ਕੀ ਕਰੇਗਾ ਬਿਲਕੁਲ, ਔਰ ਦੁਸ਼ਮਣ ਨੇ ਆਪਣਾ ਕਾਰਾ ਕਰ ਦਿੱਤਾ ਹੈ, ਲੇਕਿਨ ਥੋੜਾ ਜਿਹਾ ਕੰਮ ਉਹਨਾਂ ਦਾ ਕੱਚਾ ਰਹਿ ਗਿਆ। ਇਸ ਲਈ ਜਿਹੜਾ ਇਸ ਸਾਰੀ ਕਹਾਣੀ ਦੇ ਪੂਲ ਜਿਹੜੇ ਨੇ ਉਹ ਖੁੱਲਦੇ ਆ ਰਹੇ ਨੇ। ਹੁਣ ਕਹਾਣੀ ਕੀ ਹੈ ਜਿਹੜੀ ਕਿ ਮੀਡੀਆ 'ਚ ਔਰ ਇਸ ਵੇਲੇ ਚਾਰ ਚਫੇਰੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ 'ਚ ਇਹ ਆਇਆ ਕਿ ਜਥੇ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜਸ਼ੰਕਰ ਦੀ ਰਹਿਣ ਵਾਲੀ ਗਈ ਇੱਕ ਸਿੱਖ ਬੀਬੀ, ਉਹ ਲਾਹੌਰ ਦੇ ਇੱਕ ਮਦਰਸੇ 'ਚ ਜਾ ਕੇ ਉਹਨੇ ਇਸਲਾਮ ਕਬੂਲ ਕਰ ਲਿਆ ਔਰ ਉਸ ਨੇ ਜਿਹੜਾ ਕੋਈ ਨਾਂ ਵੀ ਦਿੱਤਾ ਹੈ ਕਿ ਉਸ ਦੇ ਨਾਲ ਜਿਹੜਾ ਮੁਹੰਮਦ ਆਜ਼ਮ ਲਾਹੌਰ ਦਾ ਰਹਿਣ ਵਾਲਾ ਰੈਜ਼ੀਡੈਂਟ ਹੰਜਰਵਾੜ ਮੁਲਤਾਨ ਰੋਡ, ਉਹਦੇ ਨਾਲ ਨਿਕਾਹ ਕਰ ਲਿਆ। ਚਲੋ ਜੀ। ਔਰ ਇਹ 31 ਸਾਲਾਂ ਦੀ ਬੀਬੀ ਜਿਹਦੇ 3 ਬੱਚੇ ਨੇ ਜੀ, ਔਰ ਹਸਬੈਂਡ ਦੀ ਇਹਦੇ ਦੀ ਡੈਥ 2003 ਦੇ ਵਿੱਚ ਰੋਡ ਐਕਸੀਡੈਂਟ 'ਚ ਹੋਈ ਤੇ ਇਹ ਆਪਣੇ 3 ਬੱਚਿਆਂ ਦੇ ਨਾਲ, 2 ਮੁੰਡੇ ਇੱਕ ਕੁੜੀ, ਇਹ ਆਪਣੇ ਸਹੁਰੇ ਰਹਿ ਰਹੀ ਸੀ ਔਰ ਇਹ ਜਥੇ ਦੇ ਨਾਲ ਆਈ ਔਰ ਉਹਨੇ ਜਿਹੜਾ 3 ਦਿਨ ਬਾਅਦ ਉੱਥੋਂ ਸੈਪਰੇਟ ਹੋ ਗਈ, ਫਿਰ ਉਹਨੇ ਜਾ ਕੇ ਮਦਰਸੇ 'ਚ ਜਾ ਕੇ ਇਸਲਾਮ ਕਬੂਲਿਆ ਔਰ ਫਿਰ ਉਹਦਾ ਨਿਕਾਹ ਹੋ ਗਿਆ। ਹੁਣ ਇਹ ਕਹਾਣੀ ਤਾਂ ਵਾਕਈ ਕਿਸੇ ਵੀ ਸਿੱਖ ਨੂੰ, ਔਰ ਇਹ ਜ਼ਾਹਰ ਹੈ ਵੀ ਅਸੀਂ ਹਰ ਧਰਮ ਦੀ ਆਜ਼ਾਦੀ ਦੀ ਵਕਾਲਤ ਕਰਦੇ ਹਾਂ, ਪਰ ਇਹ ਹੁਣ ਜਥੇ ਦੇ ਨਾਲ ਇਹਨੂੰ ਜੋੜ ਕੇ ਸਾਰਾ ਕਰਨਾ ਇਹ ਹੋਰ ਵੀ ਸ਼ੌਕਿੰਗ ਸੀ ਜੀ। ਹੁਣ ਇਹਦੇ 'ਚ ਜਿਹੜੇ ਉਹਨਾਂ ਦਾ ਕੱਚਾਪਨ ਰਿਹਾ ਜਿਹਦੇ 'ਚੋਂ ਫਿਰ ਉਹ ਕਹਾਣੀ ਦੀ ਪੋਲ ਹੁਣ ਸਾਹਮਣੇ ਆਉਂਦੀ ਹੈ ਤੇ ਜਿਹਨੂੰ ਸਿੱਖ ਬੀਬੀ ਕਹਿ ਰਹੇ ਨੇ ਉਹਦਾ ਨਾਂ ਕਿਰਨ ਬਾਲਾ, ਉਹਦੇ ਪਿਓ ਦਾ ਨਾਮ ਮਨੋਹਰ ਲਾਲ। ਚਲੋ, ਸੋ ਜ਼ਾਹਰ ਹੈ ਵੀ ਨਾ ਤਾਂ ਕਿਰਨ ਬਾਲਾ ਸਿੱਖ ਹੈ, ਨਾ ਮਨੋਹਰ ਕੁਮਾਰ ਜਾਂ ਮਨੋਹਰ ਲਾਲ ਸਿੱਖ ਹੈ। ਫਿਰ ਹੁਣ ਜਦੋਂ ਅਸੀਂ ਪ੍ਰੋਸੈਸ ਦੇਖਦੇ ਹਾਂ ਜਥੇ 'ਚ ਜਾਣ ਦੀ ਪ੍ਰੋਸੈਸ ਕੀ ਹੈ, ਔਰ ਈਵਨ BBC ਦੀ ਪੰਜਾਬੀ ਸਰਵਿਸ ਨੇ ਇਸ ਦੇ ਉੱਤੇ ਅੱਜ ਚੰਗੀ ਰਿਸਰਚ ਕਰਕੇ ਕਿ ਪਾਕਿਸਤਾਨ ਜਾਣ ਲਈ ਕਿਵੇਂ ਹੁੰਦੀ ਹੈ ਸਿੱਖ ਜਥੇ ਦੀ ਚੋਣ, ਇਹ ਉਹਨਾਂ ਦੀ ਹੈਡਲਾਈਨ ਹੈ, ਸਟੋਰੀ ਉਹਨਾਂ ਦੀ ਹੈ, ਸਰਬਜੀਤ ਸਿੰਘ ਧਾਲੀਵਾਲ ਉਹਨਾਂ ਦੇ ਪੱਤਰਕਾਰ ਨੇ ਕੀਤੀ ਹੈ, ਸੋ ਅਸੀਂ ਉਹਨਾਂ ਨੂੰ ਡਿਊ ਕ੍ਰੈਡਿਟ ਦਿੰਦੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵਿਸਾਖੀ ਦੇ ਮੌਕੇ ਜਿਹੜੀ ਕਿਰਨ ਬਾਲਾ ਦਾ ਮਾਮਲਾ, ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਜਾਂਚ ਦੇ ਆਦੇਸ਼ ਦਿੱਤੇ ਨੇ ਔਰ ਉਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਲੌਂਗੋਵਾਲ ਨੂੰ ਕੋਟ ਕੀਤਾ ਕਿ ਵੀ ਪੁਲਿਸ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਜਥੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਪਰ ਫਿਰ ਵੀ ਉਹਨਾਂ ਨੇ 3 ਮੈਂਬਰੀ ਕਮੇਟੀ ਬਣਾਈ ਹੈ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਨਗੇ ਔਰ ਉਹਨਾਂ ਨੇ ਕਿਹਾ ਕਿ ਵੀ ਭਾਰਤ ਔਰ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ। ਫਿਰ ਜਿਹੜਾ ਪਾਕਿਸਤਾਨ ਦਾ ਵਿਦੇਸ਼ ਮੰਤਰਾਲੇ ਦਾ ਜਿਹੜਾ ਬੁਲਾਰਾ ਹੈ ਡਾਕਟਰ ਮੁਹੰਮਦ ਫੈਸਲ, ਉਹਨਾਂ ਨੇ ਕਿਹਾ ਕਿ ਵੀ ਸਾਡੇ ਕੋਲ ਹੁਣੇ ਆਇਆ ਹੈ ਕਿ ਜੀ ਉਹਨੇ ਬੀਬੀ ਨੇ ਪਾਕਿਸਤਾਨੀ ਫੋਰਨ ਮਿਨਿਸਟਰ ਨੂੰ ਲਿਖ ਦਿੱਤਾ ਹੈ
ਕਿ ਜੀ ਮੈਂ ਵਿਆਹ ਨਿਕਾਹ ਕਰਾ ਲੇ ਔਰ ਮੇਰੀ ਜਿਹੜੀ ਹੈ ਵੀਜ਼ੇ ਦੀ ਮਿਆਦ ਵਧਾਈ ਜਾਏ ਕਿਉਂਕਿ ਮੈਨੂੰ ਵਾਪਸ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਨੇ ਔਰ ਮੈਂ ਵਾਪਸ ਨਹੀਂ ਜਾ ਸਕਦੀ। ਔਰ ਉਹਨਾਂ ਨੇ ਕਿਹਾ ਵੀ ਇਸ ਕਿਸਮ ਦੀਆਂ ਅਰਜ਼ੀਆਂ ਤਾਂ ਫੋਰਨ ਮਿਨਿਸਟਰੀ ਨਹੀਂ ਡੀਲ ਕਰਦੀ, ਹੋਮ ਮਿਨਿਸਟਰੀ ਕਰਦੀ ਹੈ। ਔਰ ਫਿਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਅੱਗੇ ਜਿਹੜਾ ਦਲਜੀਤ ਸਿੰਘ ਬੇਦੀ ਉਹਨਾਂ ਦਾ ਸਪੋਕਸਮੈਨ ਹੈ ਸ਼੍ਰੋਮਣੀ ਕਮੇਟੀ ਦਾ, ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਇਸ ਤਰ੍ਹਾਂ ਗਾਇਬ ਹੋਣਾ ਇਹਦੇ ਲਈ ਜਿਹੜਾ ਭਾਰਤ ਸਰਕਾਰ ਔਰ ਕਿਉਂਕਿ ਵੈਰੀਫਿਕੇਸ਼ਨ ਉਹ ਕਰਦੇ ਨੇ, ਫਿਰ ਉਹਨਾਂ ਨੇ ਜਿਹੜਾ ਕਿਵੇਂ ਸ਼ਰਧਾਲੂਆਂ ਦੀ ਚੋਣ ਹੁੰਦੀ ਹੈ, ਸ਼੍ਰੋਮਣੀ ਕਮੇਟੀ ਸਪੋਕਸਮੈਨ ਨੇ ਕਿਹਾ ਕਿ ਪਹਿਲਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਲਈ ਅਖਬਾਰ 'ਚ ਇਸ਼ਤਿਹਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪੋ ਆਪਣੇ ਇਲਾਕਿਆਂ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਲਿਸਟ ਤੇ ਪਾਸਪੋਰਟ ਭੇਜਦੇ ਨੇ ਕਿਉਂਕਿ ਜਥਾ ਇੱਕ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਭੇਜਦੀ ਹੈ, ਇੱਕ ਭਾਈ ਮਰਦਾਨਾ ਸੁਸਾਇਟੀ ਹੈ। ਇਸ ਤਰ੍ਹਾਂ ਜੰਮੂ ਕਸ਼ਮੀਰ, ਰਾਜਸਥਾਨ, ਹਿਮਾਚਲ ਉਹਨਾਂ ਨੂੰ ਸਿੱਖ ਆਬਾਦੀ ਦੇ ਲਿਹਾਜ਼ ਨਾਲ ਮੈਂਬਰ ਅਲਾਟ ਕੀਤੇ ਹੋਏ ਨੇ ਕਿਉਂਕਿ ਜਿਵੇਂ ਅਸੀਂ ਦੱਸਿਆ ਕਿ ਸਾਲ 'ਚ 4 ਜਥੇ ਜਾਣੇ ਨੇ। 3000 ਦੀ ਗਿਣਤੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਹੁੰਦੀ, ਉਹ ਵੀ ਐਤਕੀ 2200 ਹੀ ਗਏ। 3000 ਵਿਸਾਖੀ ਦੇ ਮੌਕੇ ਹੁੰਦੇ, ਜਿਹੜਾ ਐਤਕੀ 2200 ਹੈ। 3000 ਹੀ ਵਿਸਾਖੀ ਦਾ, 3000 ਹੀ ਗੁਰੂ ਨਾਨਕ ਸਾਹਿਬ ਦਾ, ਔਰ 500 ਜਿਹੜੇ ਨੇ ਉਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਹੁੰਦੇ ਨੇ। ਪਰ ਇਹ ਸਾਰੀ ਪ੍ਰੋਸੈਸ ਜਿਹੜੀ ਐਪਲੀਕੇਸ਼ਨਸ ਲੈਣੀਆਂ ਨੇ ਜਾਂ ਦੂਜੀਆਂ, ਇਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੇ ਉਹਨਾਂ ਦੇ ਰਾਹੀਂ ਹੁੰਦੀ ਹੈ। ਹਰ ਇੱਕ ਮੈਂਬਰ ਆਪਣੇ ਇਲਾਕੇ ਵਿੱਚੋਂ 3 ਤੋਂ 10 ਸ਼ਰਧਾਲੂਆਂ ਦੇ ਨਾਮ ਦੀ ਸਿਫਾਰਿਸ਼ ਕਰ ਸਕਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਕਰੇਗਾ ਵੀ ਇਹਨਾਂ ਨੂੰ ਵੀਜ਼ਾ ਦਿਓ। ਪਾਸਪੋਰਟਾਂ ਦੀ ਛਾਨਬੀਨ ਕਰਕੇ ਪਾਸਪੋਰਟ ਪਾਕਿਸਤਾਨੀ ਐਮਬੈਸੀ ਭੇਜੀ ਜਾਂਦੇ ਨੇ। ਪਹਿਲਾਂ ਇਹ ਛਾਨਬੀਨ ਕਰਦੇ ਨੇ, ਪਾਕਿਸਤਾਨੀ ਐਮਬੈਸੀ ਭੇਜਦੇ ਨੇ। ਸ਼ਰਧਾਲੂਆਂ ਦੇ ਛਾਣਬੀਨ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ। ਵੀਜ਼ਾ ਲਈ ਅਪਲਾਈ ਕੀਤੇ ਗਏ ਸ਼ਰਧਾਲੂਆਂ ਦੇ ਨਾਮਾਂ ਦੀ ਲਿਸਟ ਭਾਰਤ ਸਰਕਾਰ ਤੇ ਸੂਬਾ ਸਰਕਾਰ ਨੂੰ ਵੈਰੀਫਿਕੇਸ਼ਨ ਲਈ ਭੇਜੀ ਜਾਂਦੀ, ਫਿਰ ਭੇਜੀ ਜਾਂਦੀ ਹੈ ਵੈਰੀਫਿਕੇਸ਼ਨ ਲਈ। ਪੂਰੀ ਤਰ੍ਹਾਂ ਛਾਣਬੀਨ ਹੋਣ ਤੋਂ ਬਾਅਦ ਹੀ ਜਥੇ ਵਿੱਚ ਸ਼ਰਧਾਲੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵੀਜ਼ਾ ਦੇਣ ਜਾਂ ਨਾ ਦੇਣ ਦਾ ਅਧਿਕਾਰ ਐਮਬੈਸੀ ਦਾ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਇਸ ਵਾਰ ਵਿਸਾਖੀ ਮੌਕੇ 854 ਸ਼ਰਧਾਲੂਆਂ ਦੇ ਪਾਸਪੋਰਟ ਐਮਬੈਸੀ ਲਈ ਭੇਜੇ ਗਏ ਸਨ, ਜਿਸ ਵਿੱਚੋਂ 717 ਨੂੰ ਵੀਜ਼ਾ ਮਿਲਿਆ ਸੀ। ਔਰ ਇਹਦਾ ਮਤਲਬ ਹੈ ਵੀ ਉਹਦੇ 'ਚ ਵੀ ਡਿਨਾਇਲ ਹੋਈ। ਔਰ ਉਹਨਾਂ ਕਿਹਾ ਵੀ ਇਸ ਤੋਂ ਇਲਾਵਾ ਕੋਈ ਹੋਰ ਵੀ ਜਿਹੜੇ ਨੇ ਉਹ ਜਾਂਦੇ ਨੇ ਔਰ ਇਹ ਜਿਹੜੇ ਜਥੇ ਵਿੱਚ ਸ਼ਾਮਲ ਹੋਣ ਵਾਲੇ ਨੇ ਜਿਨ੍ਹਾਂ ਨੇ ਜਾਣਾ ਉਹਨਾਂ ਦੇ ਬਕਾਇਦਾ ਨਿਯਮ ਬਣੇ ਹੋਏ ਨੇ। ਔਰ ਨਿਯਮ ਕੀ ਨੇ? ਸ਼ਰਧਾਲੂ ਲਈ ਸਭ ਤੋਂ ਪਹਿਲਾਂ ਸਿੱਖ ਹੋਣਾ ਜ਼ਰੂਰੀ ਹੈ। ਗੈਰ ਸਿੱਖ ਵਿਅਕਤੀ ਜਥੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਸੰਬੰਧਿਤ ਇਲਾਕੇ ਦੇ ਐਸਜੀਪੀਸੀ ਮੈਂਬਰ ਦਾ ਸਿਫਾਰਿਸ਼ ਪੱਤਰ ਵੀ ਹੋਣਾ ਜ਼ਰੂਰੀ ਹੈ। ਹੁਣ ਦੋ ਗੱਲਾਂ ਇਸ ਸਾਰੀ ਸਟੋਰੀ ਚੋਂ ਕਲੀਅਰ ਹੋਈਆਂ ਕਿ ਵੈਰੀਫਿਕੇਸ਼ਨ ਪਲੱਸ ਜਿਹੜਾ ਧਾਰਮਿਕ ਪੱਖ ਹੈ ਉਹਦਾ ਸਿੱਖ ਹੋਣਾ ਜ਼ਰੂਰੀ ਹੈ। ਉਹਦੀ ਐਪਲੀਕੇਸ਼ਨ ਪਾਸਪੋਰਟ ਵੀ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਜਾਂਦਾ ਹੈ ਔਰ ਸ਼੍ਰੋਮਣੀ ਕਮੇਟੀ ਮੈਂਬਰ 7 ਤੋਂ 10 ਮੈਂਬਰ ਇੱਕ ਇਲਾਕੇ ਚੋਂ ਰਿਕਮੈਂਡ ਕਰ ਸਕਦੇ ਨੇ। ਹੁਣ ਜਿਸ ਗੜ੍ਹ ਸ਼ੰਕਰ ਤੋਂ ਇਹ ਬੀਬੀ ਹੈ ਉਸ ਉੱਥੋਂ 2 ਜ਼ਿਲ੍ਹਾ ਹੁਸ਼ਿਆਰਪੁਰ ਦੇ ਮੈਂਬਰ ਸ਼੍ਰੋਮਣੀ ਕਮੇਟੀ ਨੇ, ਇੱਕ ਜੰਗ ਬਹਾਦਰ ਸਿੰਘ ਰਾਏ ਉਸ ਇਲਾਕੇ ਨੂੰ ਜਿੱਥੇ ਰਹਿੰਦੀ ਹੈ ਤੇ ਦੂਸਰੀ ਬੀਬੀ ਰਣਜੀਤ ਕੌਰ ਮਾਲਪੁਰ। ਹੁਣ ਇਹਨਾਂ ਦੋਨਾਂ ਨੇ ਹੀ ਬਿਆਨ ਦਿੱਤਾ ਹੈ ਕਿ ਅਸੀਂ ਕਿਸੇ ਕਿਰਨ ਬਾਲਾ ਨਾਂ ਦੇ ਕਿਸੇ ਨੂੰ ਰਿਕਮੈਂਡ ਨਹੀਂ ਕੀਤਾ ਹੈ, ਸਾਡੇ ਕੋਲ ਕੋਈ ਅਰਜ਼ੀ ਨਹੀਂ ਆਈ ਔਰ ਨਾ ਹੀ ਅਸੀਂ ਰਿਕਮੈਂਡ ਕੀਤਾ ਹੈ। ਔਰ ਜ਼ਾਹਰ ਹੈ ਦੂਸਰੀ ਸ਼ਰਤ ਸਿੱਖ ਹੋਣਾ। ਸੋ ਕਿਰਨ ਬਾਲਾ ਡਾਟਰ ਮਨੋਹਰ ਲਾਲ ਜ਼ਾਹਰ ਹੈ ਵੀ ਇਹ ਸਿੱਖ ਨਹੀਂ ਹੈ। ਸੋ ਕਿਨੇ ਇਹਨੂੰ ਰਿਕਮੈਂਡ ਕੀਤਾ ਔਰ ਇਹ ਸਾਰੀ ਕਹਾਣੀ ਕਿੱਧਰ ਨੂੰ ਗਈ? ਫਿਰ ਅਸੀਂ ਤੀਸਰੀ ਗੱਲ, ਹੁਣ ਉਹਦਾ ਜਿਹੜਾ ਇੰਟਰਵਿਊ ਆਇਆ 1 ਮਿੰਟ ਦਾ, हिंदी बोल रही है पटक पटक को कि जी मैं अपनी मर्जी से हुआ है ये वो। और उन्होंने ये किया कि अकॉर्डिंग टू इंफॉर्मेशन शी हैज नाउ अप्लाइड फॉर एन एक्सटेंशन ऑफ वीजा फ्रॉम पाकिस्तान इंटीरियर मिनिस्ट्री ने लेटर रिटन टू द मिनिस्ट्री अंडर हर थंब इंप्रैशन। ਹੁਣ ਇੰਟਰਵਿਊ ਵੀ ਉਹ ਦੇ ਰਹੀ ਹੈ, ਦਲੇਰ ਵੀ ਇੰਨੀ ਕਹਿ ਕੇ 4 ਦਿਨਾਂ ਜਥੇ ਚੋਂ ਨਿਕਲ ਕੇ ਮਦਰਸੇ ਵੀ ਪਹੁੰਚ ਗਈ, ਨਿਕਾਹ ਵੀ ਹੋ ਗਿਆ ਤੇ ਲਾਇਆ ਅੰਗੂਠਾ ਹੋਇਆ ਅਰਜੀ ਦੇ ਉੱਤੇ। ਹੁਣ ਇਹ ਸਾਰੇ ਕਿਉਂਕਿ ਬੜੇ ਜੈਨੂਇਨ ਸਾਡੇ ਲਈ ਉਹ ਕਾਜ਼ ਆਫ ਕੰਸਰਨ ਹੈ, ਅਸੀਂ ਇਹਨੂੰ ਲਾਈਟਲੀ ਨਹੀਂ ਲੈਂਦੇ ਕਿ ਵੀ ਇਸ ਗੱਲ ਦਾ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਵੀ ਇਹ ਨਹੀਂ ਹੈ ਕਿ ਗੁੱਡਵਿਲ ਦਾ ਮਤਲਬ ਇਹ ਹੈ ਕਿ ਵੀ ਕੋਈ ਵੀ ਮਨਮਰਜ਼ੀ ਕਰੇ। ਲੇਕਿਨ ਇਸ ਕਹਾਣੀ ਦੇ ਵਿੱਚ ਆਪਣੇ ਹੀ ਇੰਨੇ ਔਰ ਉਹ ਆਪਣੇ ਦਸਖਤ ਆਮਨਾ ਬੀਬੀ ਦੇ ਨਾਂ ਤੇ ਕਰਦੀ ਹੈ, ਨਾਲ ਦੀ ਨਾਲ ਉਹ ਆਮਨਾ ਬੀਬੀ ਵੀ ਬਣ ਗਈ। ਔਰ ਇਸ ਸਾਰੇ ਚੋਂ ਜਿਹੜਾ ਉਹਨੇ ਕਿਹਾ ਕਿ ਵੀ ਮੈਂ ਵਾਪਸ ਨਹੀਂ ਹੁਣ ਜਾ ਸਕਦੀ।
ਔਰ ਹੁਣ ਜਿਹੜਾ ਉਹਨੇ ਕਿਹਾ ਕਿ ਜਿੱਥੇ ਜਾ ਕੇ ਮੈਂ ਇਸਲਾਮ ਕਬੂਲਿਆ ਉਹ ਦਾਰੁਲ ਉਲਾਮ ਨੀਮੀਆਂ ਹੈ ਕੋਈ ਲਾਹੌਰ 'ਚ। ਉਹਨਾਂ ਨੂੰ ਜਦੋਂ ਪੁੱਛਿਆ ਉਹਨਾਂ ਨੇ ਕਿਹਾ ਜੀ ਜਿਹੜਾ ਬੰਦਾ ਰਿਕਾਰਡ ਰੱਖਦਾ ਹੈ ਕਨਵਰਸ਼ਨ ਦਾ ਜਾਂ ਦੂਜਾ ਉਹ ਮੌਜੂਦ ਨਹੀਂ ਹੈ। ਔਰ ਈਵਨ ਜਿਹੜਾ SGPC ਜਥੇ ਦਾ ਹੈਡ ਆ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਇਸ ਵਾਕਿਆ ਦਾ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਸਾਰੀ ਕਹਾਣੀ ਨੂੰ ਦੇਖਦੇ ਹੋ, ਮੈਂ ਵੀ ਜਦੋਂ ਦੇਖਿਆ ਇੱਕ ਵਾਰ ਤੁਹਾਨੂੰ ਝਟਕਾ ਵੀ ਲੱਗਦਾ ਹੈ ਕਿ ਵੀ ਦੁਸ਼ਮਣ ਨੇ ਜਿਹਨੂੰ ਕਹਿੰਦੇ ਕਿ ਉਹ ਜਿਵੇਂ ਇੱਕ ਹੈ ਕਿ ਉਠੋ ਵਗਰਨਾ ਮਹਿਸ਼ਰ ਨਾ ਹੋਗਾ ਫਿਰ ਕਭੀ, ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਨਾਲ ਦੀ ਨਾਲ ਉਹਦੀ ਬੀਬੀ ਦੀ ਸਿਰ ਦੇ ਉੱਤੇ ਜਿਹੜਾ ਢਕਿਆ ਹਿਜਾਬ ਪਹਿਨੇ ਦੀ ਫੋਟੋ ਵੀ ਚਾਰ ਚਫੇਰੇ ਘੁੰਮਣ ਲੱਗ ਗਏ ਔਰ ਉਹ ਜਿਹੜੀ ਹੈ ਇਸ ਢੰਗ ਨਾਲ। ਸੋ ਹੁਣ ਇਹ ਐਸੀ ਹੈ ਕਿਆਮਤ ਦੀ ਚਾਲ। ਜ਼ਾਹਰ ਹੈ ਕਿ ਸੋਸ਼ਲ ਮੀਡੀਆ ਤੇ ਫਿਰ ਜਿਹੜੇ ਇਹਨਾਂ ਦੇ ਬੈਠੇ ਹੁੰਦੇ ਨੇ ਔਰ ਦੂਜੇ ਉਹ ਸਾਰਾ ਕੰਮ ਸ਼ੁਰੂ ਕਰ ਦਿੰਦੇ ਨੇ। ਔਰ ਇੱਕਦਮ ਜਦੋਂ ਮੈਂ ਤਾਂ ਇਹ ਸਟੋਰੀ ਦੇ ਪਹਿਲੇ ਹੀ ਜਦੋਂ ਉਹਦਾ ਮੈਂ ਨਾਂ ਉਹਦਾ ਤੇ ਉਹਦੇ ਪਿਓ ਦਾ ਨਾਂ ਦੇਖਿਆ, ਮੈਂ ਕਿਹਾ ਕਿ ਵੀ ਇਹ ਉਹੀ ਕਹਾਣੀ ਹੈ ਜਿਹੜੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੇ ਮੌਕੇ ਜਸਪਾਲ ਅਟਵਾਲ ਨਾਂ ਦਾ ਕਨਵਿਕਟਡ ਬੰਦਾ ਜਿਹੜਾ ਐਮਬੈਸੀ ਦੇ ਲਈ ਕੰਮ ਕਰਦਾ ਸੀ, ਉਹਨੂੰ ਜਿਵੇਂ ਉਹਨਾਂ ਨੇ ਉਹਦੇ ਐਂਟੂਰੇ 'ਚ ਵਾੜਿਆ, ਉਹਨੂੰ ਉਹਨਾਂ ਨੇ ਰੱਖਿਆ ਜਾਣ ਦਿੱਤਾ। ਬੰਬੇ 'ਚ ਵੀ ਉਹਦੀ ਟਰੂਡੋ ਦੀ ਘਰ ਵਾਲੀ ਨਾਲ ਵੀ ਫੋਟੋ ਲਵਾ ਲਈ। ਦੂਜੀ ਉਹਨਾਂ ਨੇ ਪਹਿਲਾਂ ਦੇਖਿਆ ਵੀ ਜੇ ਤਾਂ ਇਹ ਸੂਤਰ ਆ ਗਿਆ ਜਸਟਿਨ ਟਰੂਡੋ ਅਮਰਿੰਦਰ ਨਾਲ ਮੀਟਿੰਗ ਦੂਜੀ ਤੇ, ਉਹਨੇ ਦੇਖਿਆ ਵੀ ਇਹ ਤਾਂ ਗੱਲ ਕੋ ਮੰਨਦਾ ਹੀ ਨਹੀਂ। ਉਹਨਾਂ ਨੇ ਉਹ ਕਾਰਡ ਕੱਢ ਕੇ ਦਿਖਾ ਦਿੱਤਾ, ਦੇਖੋ ਜੀ ਕਨਵਿਕਟਡ ਜਿਹੜਾ ਟੈਰਰਿਸਟ ਹੈ ਉਹ ਐਂਟੂਰੇਜ ਦਾ ਹਿੱਸਾ ਹੈ। ਸਾਬਤ ਉਹ ਇਹ ਕਰਨਾ ਚਾਹੁੰਦੇ ਸੀ ਕਿ ਦੇਖੋ ਜੀ ਜਸਟਿਨ ਟਰੂਡੋ ਜਿਹੜਾ ਉਹ ਤਾਂ ਪੈਟਰਨੇਜ ਦੇ ਰਿਹਾ ਜੀ। ਠੀਕ ਉਸੇ ਲਾਈਨ ਦੇ ਉੱਤੇ ਇਹ ਜਿਹੜਾ ਇਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹਨਾਂ ਨੇ ਸਿੱਖਾਂ ਨੇ ਉੱਥੇ ਵੜਨ ਨਹੀਂ ਦੇਣਾ। ਪਾਕਿਸਤਾਨ ਗਵਰਨਮੈਂਟ ਸਿੱਖ ਸੈਂਟੀਮੈਂਟ ਦੀ ਉਹਨਾਂ ਨੇ ਕਦਰ ਕੀਤੀ ਕਿ ਵੀ ਉਹਨਾਂ ਨੇ ਨਹੀਂ ਜਾਣ ਦਿੱਤਾ। ਦੁਨੀਆ ਭਰ ਦੇ ਵਿੱਚ ਡਿਪਲੋਮੈਟਸ ਦੇ ਉੱਤੇ ਪਾਬੰਦੀ ਹੈ ਜੀ। ਸਿੱਖ ਮੁਸਲਮ ਬੌਨ ਹੋਮੀ ਜਿਹੜੀ ਇਸ ਵੇਲੇ ਖਾਲਿਸਤਾਨ ਦੇ ਲਈ ਪਾਕਿਸਤਾਨ 'ਚ ਹਮਦਰਦੀ ਹੈ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਪੀਰੀਅਡ 'ਚ ਗਵਰਨਮੈਂਟ ਲੈਵਲ ਦੇ ਉੱਤੇ ਵੀ ਜਿਹੜੀ ਹੈ ਇਸ ਨੂੰ ਕਿਤੇ ਨਾ ਕਿਤੇ ਸਪੋਰਟ ਮਿਲੇਗੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਭਾਵੇਂ ਹਿਊਮਨ ਰਾਈਟਸ ਇਸ਼ੂਜ਼ ਦੇ ਉੱਤੇ ਹੀ ਮਿਲੇ। ਔਰ ਉਹਨਾਂ ਨੇ ਕਿਉਂਕਿ ਇਹ ਇੱਕ ਸੈਂਸਿਟਿਵ ਇਸ਼ੂ ਹੈ, ਜਦੋਂ ਅਸੀਂ ਅਰਦਾਸ 'ਚ ਯਾਦ ਕਰਦੇ ਹਾਂ ਆਪਣੇ 18ਵੀਂ ਸਦੀ ਦੇ ਸ਼ਹੀਦਾਂ ਨੂੰ, ਅਸੀਂ ਪ੍ਰਾਈਡ ਦੀ ਗੱਲ ਕਰਦੇ ਹਾਂ, 47 ਦੇ ਦੁਖਾਂਤਕ ਦੌਰ ਦੀ ਗੱਲ ਕਰਦੇ ਹਾਂ, ਦੋਵੇਂ ਪਾਸੇ ਜ਼ਖਮ ਅਜੇ ਅੱਲੇ ਨੇ। 70 ਸਾਲ ਕੋ ਵੱਡਾ ਟਾਈਮ ਨਹੀਂ ਹੁੰਦਾ ਜਿੱਥੇ ਇੰਨੇ ਵੱਡੇ ਲੈਵਲ ਦੇ ਉੱਤੇ ਦੁਸ਼ਮਣ ਨੇ ਸਿਵਲ ਵਾਰ ਦਾ ਮਾਹੌਲ ਰਚਾ ਦਿੱਤਾ ਹੋਏ। ਔਰ ਉਸ ਸਾਰੇ ਚੋਂ ਅਸੀਂ ਅਜੇ ਨਿਕਲਣ ਲਈ ਪਿਛਲੇ 33-34 ਸਾਲ 'ਚ ਇੱਕ ਨਵੀਂ ਥਿੰਕਿੰਗ ਸ਼ੁਰੂ ਹੋਈ ਹੈ ਤੇ ਹੁਣ ਆਲ ਆਫ ਅ ਸਡਨ ਇਹਦੇ ਕੀ ਇੰਪੈਕਟ ਹੋਣਗੇ। ਜਿੱਥੇ ਪਾਕਿਸਤਾਨੀ ਲੋਕ ਵੈਲਕਮ ਕਰਦੇ ਨੇ ਜਾਂ ਦੂਜੇ ਨੇ, ਉੱਥੇ ਹੁਣ ਬਹੁਤ ਸਾਰਿਆਂ ਨੂੰ ਹੋਏਗਾ ਕਿ ਜੀ ਈਵਨ ਯਾਤਰੂਆਂ ਦੀ ਤੁਸੀਂ ਦੇਖੋਗੇ ਆਉਣ ਵਾਲੇ ਪੀਰੀਅਡ 'ਚ ਬੀਬੀਆਂ ਦੀ ਗਿਣਤੀ ਵੀ ਘਟ ਜਾਏਗੀ ਜੀ। ਔਰ ਅਦਰਵਾਈਜ਼ ਵੀ ਇਹ ਇਸ ਕਿਸਮ ਦਾ ਇਹਨਾਂ ਦਾ ਹੀ ਨੈਗੇਟਿਵਿਟੀ ਹੋਏਗੀ ਕਿ ਜੀ ਇਹ ਤਾਂ ਜਿਹੜੇ ਕਨਵਰਸ਼ਨ ਕਰਾ ਰਹੇ ਨੇ। ਔਰ ਇਹੀ ਉਹਨਾਂ ਦਾ ਮਕਸਦ ਹੈ ਕਿ ਜਿਹੜੀ ਗੁੱਡਵਿਲ ਕ੍ਰੀਏਟ ਹੋਈ ਹੈ ਜੋ ਇਹ ਬਿਲਕੁਲ ਰਿਪੀਟ ਹੈ ਔਰ ਇਸ ਸਾਰੇ ਨੂੰ 3-4 ਦਿਨ ਦੇ ਵਿੱਚ ਇੰਟਰਨੈਸ਼ਨਲਾਈਜ਼ ਕਰਨਾ, ਉਹਦੀ ਬੀਬੀ ਦੀ ਪਿਕਚਰ, ਉਸ ਦਾ ਇੰਟਰਵਿਊ, ਉਹਦਾ ਆਪਣਾ ਡਿਕਲੇਅਰ ਕਰਨਾ ਔਰ ਕੋਈ ਮਾਂ 3 ਬੱਚੇ ਛੱਡ ਕੇ ਜਿਹੜੀ ਹੈ ਓਵਰਨਾਈਟ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਜਾਏ। ਇਹ ਜਦੋਂ ਤੁਸੀਂ ਇਸ ਸਾਰੇ ਦੇ ਲੂਪ ਹੋਲ ਦੇਖਦੇ ਹੋ ਤੇ ਫਿਰ ਦੁਸ਼ਮਣ ਬਾਤ ਕਰੇ ਅਨਹੋਣੀ ਵਾਲੀ ਧਿਆਨ ਜਾਂਦਾ। ਸੋ ਅਸੀਂ ਤਾਂ ਆਪਣੇ ਵੀਰਾਂ ਭੈਣਾਂ ਨੂੰ ਇਹੀ ਕਹਿ ਸਕਦੇ ਹਾਂ ਕਿ ਇਸ ਗੱਲ ਵੱਲ ਜ਼ਰੂਰ ਧਿਆਨ ਦਈਏ ਕਿ ਇਹ ਚਾਲ ਔਰ ਗੱਲ ਉੱਥੋਂ ਤੱਕ ਨਹੀਂ ਹੈ। ਅੱਜ ਹੀ ਵੀਰ ਬਲਜਿੰਦਰ ਸਿੰਘ ਦੱਸ ਰਹੇ ਸੀ ਕਿ ਕਿਵੇਂ ਹੁਣ ਇੱਕ ਪਾਸੇ ਗੁਰਦੁਆਰਿਆਂ 'ਚ ਇਹਨਾਂ ਦੀ ਐਂਟਰੀ ਤੇ ਪਾਬੰਦੀ ਹੈ ਤੇ ਨਿਊਯਾਰਕ ਦੇ ਵਿੱਚ ਹੀ ਵਿਸਾਖੀ ਮਨਾਉਣ ਦੇ ਨਾਂ ਥੱਲੇ ਇੱਕ ਪ੍ਰਾਈਵੇਟ ਹਾਲ 'ਚ 60-70 ਬੰਦੇ ਜਿਹੜੇ ਅੱਡ-ਅੱਡ ਗੁਰਦੁਆਰਿਆਂ ਦੇ ਅਦਰਵਾਈਜ਼ ਐਮਬੈਸੀਆਂ 'ਚ ਹਾਜ਼ਰੀ ਲਵਾਉਣ ਵਾਲੇ ਨੇ, ਉਹਨਾਂ ਦਾ ਇੱਕ ਸਰਗਣਾ ਵੀ ਹੈ ਜਿਹੜਾ 4 ਚਫੇਰੇ ਘੁੰਮਦਾ ਹੈ ਔਰ ਉਹਨਾਂ ਨੇ ਉਹਨੂੰ ਕੌਂਸੂਲੇਟ ਨੂੰ ਮੌਕਾ ਦਿੱਤਾ ਹੈ ਸੱਦਣ ਦਾ ਔਰ ਉੱਥੇ PTC ਪਹੁੰਚਿਆ ਹੈ, ਦੂਜੇ ਉਹਨਾਂ ਦੇ ਇੰਡੀਅਨ ਚੈਨਲ ਨੇ। ਸੋ ਹੁਣ ਇਹਦੇ ਬਾਵਜੂਦ ਕਿ ਕੋਈ ਗੁਰਦੁਆਰਿਆਂ 'ਚ ਨਹੀਂ ਵੜ ਸਕਦਾ, ਇਸ ਖਬਰ ਨੂੰ ਕਿ ਜੀ ਦੇਖੋ ਸਿੱਖਾਂ ਦੇ ਇੰਨੇ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੇ ਵਿਸਾਖੀ ਮਨਾਈ ਔਰ ਇੰਡੀਅਨ ਕੌਂਸੂਲੇਟ ਜਿਹੜਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਇਆ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਇਹਨਾਂ ਦੇ ਉੱਤੇ ਅੱਖ ਹੋਣੀ ਚਾਹੀਦੀ ਹੈ, ਕਾਨੂੰਨ ਦੀ ਪਾਲਣਾ ਕਰਨਾ ਜ਼ਰੂਰੀ ਹੈ। ਅਸੀਂ ਕਿਸੇ ਹਿੰਸਕ ਕਾਰਵਾਈ ਦੇ ਹੱਕ 'ਚ ਨਹੀਂ, ਪਰ ਇਹ ਜਿਹੜੇ ਟੌਂਟ ਬਟੌਂਟ ਕਿਸਮ ਦੇ